ਬਿਸਮਿल्लाहिर्रहमानिर्रहीम ਤੇ अस्सलाम वालेकुम। 13 ਮਾਰਚ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ, ਖਬਰਾਂ ਤੇ ਤੁਹਾਨੂੰ ਪਤਾ ਹੈ ਬੜੀਆਂ ਖਤਰਨਾਕ ਕਿਸਮ ਦੀਆਂ ਵੀ ਨੇ। ਬਲੋਚਿਸਤਾਨ ਦੇ ਵਿੱਚ ਜਿਹੜਾ ਸਾਨਿਆ ਹੋਇਆ ਉਹ ਖਬਰ ਵੀ ਹੈ, ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ। ਨਾਲ ਈਰਾਨ ਔਰ ਅਮਰੀਕਾ ਦਾ ਵੀ ਮਾਮਲਾ ਜਿਹੜਾ ਨਵਾਂ ਚੱਲ ਪਿਆ ਹੈ। ਇਸੇ ਤਰੀਕੇ ਨਾਲ ਅਮਰੀਕਾ ਦੇ ਵਿੱਚ ਵੀ ਬੜਾ ਕੜਮਸ ਪਿਆ ਹੋਇਆ ਅੰਦਰ ਦੀ ਸਿਆਸਤ ਦਾ। ਔਰ ਦੂਸਰੇ ਪਾਸੇ ਯੂਕਰੇਨ ਦੇ ਔਰ ਰੂਸ ਦੇ ਜਿਹੜੇ ਮੁਜ਼ਾਕਰਾਤ ਨੇ ਉਹ ਵੀ ਇਸ ਵੇਲੇ ਸਾਊਦੀ ਅਰਬ ਹੋ ਰਹੇ ਨੇ। ਫਿਰ ਪਾਕਿਸਤਾਨ ਦੇ ਵਿੱਚ ਵੀ ਬੜੇ ਸਾਰੇ ਖਿਲਾਰੇ ਪਏ ਨੇ ਇਸ ਵੇਲੇ, ਸੁਪਰੀਮ ਕੋਰਟ, ਹਾਈ ਕੋਰਟ, ਬੜੀਆਂ ਸਾਰੀਆਂ ਖਬਰਾਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਰੱਖਣੇ। ਲੇਕਿਨ ਸਭ ਤੋਂ ਪਹਿਲੀ ਖਬਰ ਮਲੇਸ਼ੀਆ, ਕੁਆਲਾਲੰਪੁਰ ਤੋਂ। ਉੱਥੇ 26 ਖਵਾਤੀਨ, ਹਾਂਜੀ 26 ਖਵਾਤੀਨ ਜਿਹੜੀਆਂ ਪਾਕਿਸਤਾਨੀ ਸਨ ਤੇ ਉੱਥੇ ਕੁਆਲਾਲੰਪੁਰ ਦੇ ਵਿੱਚ ਮੰਗਦੀਆਂ ਸਨ। ਵਾਹ ਪਾਕਿਸਤਾਨੀਓ, ਜਿੱਥੇ ਜਾਓਗੇ ਮੁਲਕ ਦਾ ਨਾਂ ਰੌਸ਼ਨ ਕਰੋਗੇ। ਮਤਲਬ ਮੰਗਣ ਲਈ ਵੀ ਕਿੱਥੇ ਆਪਣੀਆਂ ਨੇ, ਸਿੱਧੀਆਂ ਕੁਆਲਾਲੰਪੁਰ ਮਲੇਸ਼ੀਆ ਦੇ ਵਿੱਚ। 41 ਟੋਟਲ ਪਾਕਿਸਤਾਨੀ ਉਹਨਾਂ ਫੜ ਕੇ ਬੇਦਖਲ ਕੀਤੇ ਨੇ। ਇਹ ਟੋਟਲ ਸਾਰੇ 41 ਦੇ 41 ਉਹਨਾਂ ਨੇ ਕਿਹਾ ਬਕਾਰੀ ਨੇ ਤੇ ਇੱਥੇ ਮੰਗਦੇ ਫਿਰਦੇ ਨੇ, ਤੇ 26 ਇਹਨਾਂ ਦੇ ਵਿੱਚੋਂ ਖਵਾਤੀਨ ਨੇ। ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਵੀ ਇਸੇ ਚੱਕਰ ਦੇ ਵਿੱਚ ਸਾਊਦੀ ਅਰਬ ਦੇ ਵਿੱਚ ਵੀ ਹੁਣ ਬੜੀਆਂ ਸਖਤੀਆਂ ਨੇ। ਜਿਹੜੇ ਲੋਕ ਉਮਰਾ ਹਜ ਕਰਨ ਜਾਂਦੇ ਸਨ ਜਾਂ ਜਾਣਾ ਚਾਹੁੰਦੇ ਸਨ, ਜਾਂ ਵੀਜ਼ਾ ਔਨ ਅਰਾਈਵਲ ਵਗੈਰਾ ਲੱਭਦਾ ਸੀ, ਉਹਨਾਂ ਵਾਸਤੇ ਵੀ ਹੁਣ ਮਸਲੇ ਖੜੇ ਕਰ ਦਿੱਤੇ ਨੇ। ਕਿਉਂਕਿ ਉੱਥੇ ਵੀ ਥਾਂ ਥਾਂ 'ਤੇ ਮਤਲਬ ਜਿਹੜੇ ਬੜੇ ਮੈਂ ਕਹਾਂਗਾ ਕਿ ਬੜੇ ਹੀ ਸਾਡੇ ਵਾਸਤੇ ਮੁਤਬਰ ਮੁਅੱਜ਼ਜ਼ ਜਿਹੜੇ ਠਿਕਾਣੇ ਨੇ, ਜਗ੍ਹਾ ਨੇ, ਜਿਹੜੇ ਮਰਤਬੇ ਵਾਲੀਆਂ ਜਗ੍ਹਾ ਨੇ, ਜਿਸ ਤਰ੍ਹਾਂ ਗਾਰੇ ਹਿਰਾ ਹੈ ਔਰ ਹੋਰ ਐਸੇ ਸਾਰੇ ਮੁਕੱਦਸ ਜਗ੍ਹਾ ਨੇ ਜਿੱਥੇ ਲੋਕ ਬੜਾ ਸ਼ਰਫ ਸਮਝਦੇ ਨੇ ਜਾ ਕੇ। ਉਹਦੇ ਰਾਹਾਂ ਦੇ ਵਿੱਚ ਬਿਲਕੁਲ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਪਾਕਿਸਤਾਨ 'ਚ ਦਰਬਾਰਾਂ ਦੇ ਬਾਹਰ ਜਾਂ ਦੂਸਰੀਆਂ ਜਗ੍ਹਾ ਦੇ ਬਾਹਰ ਤੁਹਾਨੂੰ ਮੰਗਤੇ ਜਿਹੜੇ ਬੈਠੇ ਲਾਈਨਾਂ ਦੀਆਂ ਲਾਈਨਾਂ ਨਜ਼ਰ ਆਉਂਦੇ ਨੇ, ਇਸੇ ਤਰੀਕੇ ਨਾਲ ਸਾਊਦੀ ਅਰਬ ਹੈ। ਬਹਰਹਾਲ ਹੁਣ ਉਹ ਫੜਦੇ ਨੇ, ਵਾਪਸ ਘੱਲਦੇ ਨੇ, ਫਿਰ ਨਵੇਂ ਜਵਾਨ ਉੱਥੇ ਭਰਤੀ ਹੋ ਜਾਂਦੇ ਨੇ। ਇਹ ਪੂਰੀ ਦੀ ਪੂਰੀ ਇੱਕ ਮਾਫੀਆ ਜਿਹੜੀ ਰਲੀ ਹੈ, ਜਿਹਦੇ 'ਚ FIA ਦੇ ਲੋਕ ਵੀ ਸ਼ਾਮਲ ਨੇ। ਉਹ ਰਿਸ਼ਵਤ ਲੈ ਕੇ ਇਹਨਾਂ ਨੂੰ ਚਾੜ੍ਹਦੇ ਨੇ ਤੇ ਇੱਥੇ ਆਉਂਦੇ ਨੇ ਜੀ ਪਾਸਪੋਰਟ ਬਲਾਕ ਕਰ ਦਿੱਤੇ ਤੇ ਇਹ ਕਰ ਦਿੱਤਾ, ਇਹ ਪਏ ਜੇ ਪਾਸਪੋਰਟ। ਹੁਣ ਕੁਆਲਾਲੰਪੁਰ ਵਾਲਿਆਂ ਨੇ ਵੀ 26 ਖਵਾਤੀਨ ਸਮੇਤ 41 ਜਿਹੜੇ ਪਾਕਿਸਤਾਨੀ ਨੇ ਉਹਨਾਂ ਨੂੰ ਉੱਥੋਂ ਬੇਦਖਲ ਕੀਤਾ। ਤੇ ਤੁਸੀਂ ਮੇਰਾ ਖਿਆਲ ਇੱਥੋਂ ਆਪ ਹਿਸਾਬ ਲਾ ਸਕਦੇ ਹੋ ਕਿ ਕਿਤਨੀ ਕੁ ਸੀਰੀਅਸਨੈਸ ਹੈ। ਪਾਕਿਸਤਾਨ ਦਾ ਪਾਸਪੋਰਟ ਇਸ ਵੇਲੇ ਅਸੀਂ ਤੁਹਾਡੇ ਸਾਹਮਣੇ ਰੱਖਿਆ ਹੀ ਸੀ ਕਿ ਦੁਨੀਆ ਦੇ ਵਿੱਚ ਜਿਹੜੇ ਵਰਸਟ ਪਾਸਪੋਰਟ ਨੇ ਉਹਨਾਂ 'ਚ ਤਕਰੀਬਨ ਨੰਬਰ 1 ਹੋਣ ਵਾਲਾ 1 ਜਾਂ 2 ਮੁਲਕ ਸਾਡੇ ਤੋਂ ਉੱਤੇ ਨੇ। ਬਾਕੀ ਸਾਰਾ ਜਿਹੜਾ ਉਹ ਕੰਮ ਜਿਹੜਾ ਪੂਰਾ ਹੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇੰਜੀਨੀਅਰ ਸਾਹਿਬ ਦੀ ਹੈ। ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ ਸਾਹਿਬ, ਉਹਨਾਂ ਨਵਾਂ ਧਮਾਕਾ ਕੀਤਾ, ਤੁਹਾਨੂੰ ਪਤਾ। ਉਹ ਵੀ ਬੜਾ ਹੀ ਮੌਲਵੀ ਸ਼ੁਰਲੀ ਆਖ ਸਕਦੇ ਹੋ ਤੁਸੀਂ, ਤੁਹਾਨੂੰ ਉਹ ਵੀ ਸ਼ੁਰਲੀ ਤਰ੍ਹਾਂ ਹੀ ਚੱਲਦਾ ਹਰ ਪਾਸੇ। ਤੇ ਉਹਨਾਂ ਆਖਿਆ ਮੇਰਾ ਸਿਆਸਤ 'ਚ ਕੋਈ ਮੁਰਸ਼ਦ ਹੈ ਤੇ ਉਹ ਆਸਮਾ ਜਹਾਂਗੀਰ ਹੈ ਤੇ ਨਜਮ ਸੇਠੀ ਹੈ, ਤੇ ਨਾਲ ਉਹਨਾਂ ਨੇ ਕਿਹਾ ਮਤੀਉੱਲਾ ਜਾਨ ਹੈ। ਅੱਛਾ, ਇਹ ਹੁਣ ਸਮਝ ਤੋਂ ਬਾਹਰ ਹੈ ਵੀ ਇਹਨਾਂ ਦੇ ਵਿੱਚੋਂ ਤੇ ਕੋਈ ਵੀ ਸਿਆਸਤਦਾਨ ਨਹੀਂ ਹੈ। ਚਲੋ ਆਸਮਾ ਜਹਾਂਗੀਰ ਸਾਹਿਬਾ ਤੇ ਵਫਾਤ ਪਾ ਚੁੱਕੀਆਂ ਨੇ ਤੇ ਉਹ ਅਗਰ ਇਹਨਾਂ ਦੀਆਂ ਮੁਰਸ਼ਦ ਨੇ ਤੇ ਉਹ ਤੇ ਵਕੀਲ ਸਨ, ਉਹਨਾਂ ਸਿਆਸਤ ਤੇ ਉਸ ਤਰ੍ਹਾਂ ਨਹੀਂ ਕੀਤੀ ਨਾ। ਲੇਕਿਨ ਬਹਰਹਾਲ ਉਹ ਫਿਰ ਮੌਲਵੀ ਮਿਰਜ਼ਾ ਹੀ ਕਿਹੜਾ ਹੋਇਆ ਜਿਹੜਾ ਗੱਲ ਸਿੱਧੀ ਕਰੇ, ਤੁਹਾਨੂੰ ਪਤਾ ਹੀ ਹੈ। ਤੇ ਉਹਨਾਂ ਤੇ ਹਰ ਵੇਲੇ ਕੋਈ ਨਾ ਕੋਈ ਪੁੱਠੀ ਗੱਲ ਕਰਨੀ ਹੈ ਤੇ ਕੰਮ ਖਿੱਚ ਕੇ ਰੱਖਣਾ ਹੈ। ਲੇਕਿਨ ਬਹਰਹਾਲ ਇਹ ਕੰਮ ਤੇ ਹੋ ਗਿਆ। ਅੱਛਾ, ਦੂਸਰੀ ਇੱਕ ਬੜੀ ਹੌਸਲਾ ਅਫਜ਼ਾ ਕਿਸਮ ਦੀ ਇੱਕ ਖਬਰ ਪਟਵਾਰੀਆਂ ਵਾਸਤੇ। ਹਾਂਜੀ, ਪਟਵਾਰੀਆਂ ਵਾਸਤੇ ਹੌਸਲਾ ਅਫਜ਼ਾ ਖਬਰ ਆਈ ਹੈ। ਦੂਜੇ ਆਮ ਲੋਕਾਂ ਵਾਸਤੇ ਤਾਂ ਨਹੀਂ, ਕਿਉਂਕਿ ਆਮ ਲੋਕ ਤਾਂ ਸਿਆਣੇ ਹੁੰਦੇ ਨੇ, ਤੁਹਾਨੂੰ ਪਤਾ। ਉਹ ਤਾਂ ਇਹੋ ਜਿਹੀ ਖਬਰ ਦੀ ਪਹਿਲਾਂ ਛਾਣਬੀਣ ਕਰਦੇ ਨੇ, ਉਹਦੀ ਜਿਹੜੀ ਹਕੀਕਤ ਹੈ ਉਹਨੂੰ ਮਾਲੂਮ ਕਰਦੇ ਨੇ। ਲੇਕਿਨ ਪਟਵਾਰੀ ਤੁਹਾਨੂੰ ਪਤਾ ਜਿਹੜੇ ਰਾਹ 'ਤੇ ਲਾ ਦਿਓ ਲੱਗ ਜਾਂਦੇ ਨੇ ਵਿਚਾਰੇ। ਰਜ਼ੀ ਦਾਦਾ ਸਾਹਿਬ, ਹਾਂਜੀ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦੇ ਇਹ ਦਾਦੇ ਨੇ। ਹਾਂਜੀ, ਸਹਾਫਤੀ ਦਾਦਾ ਕਹਿ ਲਓ। ਦੂਸਰੇ ਦਾਦਾ ਤਾਂ ਮੀਆਂ ਸ਼ਰੀਫ ਸਾਹਿਬ ਸਨ, ਸਹਾਫਤੀ ਦਾਦਾ ਇਹੀ ਨੇ। ਔਰ ਇਹਨਾਂ ਨੇ ਖਬਰ ਇਹ ਦਿੱਤੀ ਹੈ ਕਿ ਮੁਬਸ਼ਰ ਲੁਕਮਾਨ ਸਾਹਿਬ ਇਸ ਵੇਲੇ ਲੰਦਨ 'ਚ। ਕਿਆ ਬਾਤ ਹੈ, ਸਾਇੰਸਦਾਨ ਦਾ ਨਾਮ ਹੀ ਚੰਗਾ ਲਿਆ ਹੈ ਬਈ। ਮੁਬਸ਼ਰ ਲੁਕਮਾਨ ਸਾਹਿਬ ਇਸ ਵੇਲੇ ਲੰਦਨ 'ਚ ਨੇ ਤੇ ਉਹਨਾਂ ਨੇ ਫੋਨ ਕਰਕੇ ਦਾਦਾ ਸਾਹਿਬ ਨੂੰ ਦੱਸਿਆ ਹੈ, ਗਟਰ ਦਾਦਾ ਸਾਹਿਬ ਨੂੰ, ਕਿ ਉੱਥੇ ਜਨਾਬ ਜਿਹੜਾ ਲੰਦਨ ਦੇ ਵਿੱਚ ਅਗਰ 10 ਬੰਦੇ ਪਹਿਲਾਂ PTI ਨੂੰ ਸਪੋਰਟ ਕਰਦੇ ਸਨ ਨਾ, ਤੇ ਹੁਣ 4 ਰਹਿ ਗਏ ਨੇ, 6 ਜਿਹੜੇ ਨੇ ਹਟ ਗਏ ਨੇ। ਉਹਨਾਂ ਨੇ ਆਪਣਾ ਇਲਾਜ ਕਰਾ ਲਿਆ, ਉਹ ਠੀਕ ਹੋ ਗਏ ਨੇ। ਅੱਛਾ ਜੀ, ਇਹ ਗਟਰ ਦਾਦਾ ਸਾਹਿਬ ਫਿਰ ਇਸ ਤਰ੍ਹਾਂ ਕਰੋ ਵੀ ਆਪਣੀ ਜਿਹੜੀ ਤੁਹਾਡੀ ਪੋਤੀ ਹੈ, ਸਹਾਫਤੀ ਪੋਤੀ ਮਰੀਮ ਨਵਾਜ਼ ਸ਼ਰੀਫ ਸਾਹਿਬਾ, ਉਹਨਾਂ ਨੂੰ ਤਾਂ ਘੱਲੋ ਫਿਰ ਜ਼ਰਾ, ਜਾਂ ਮੀਆਂ ਸਾਹਿਬ ਵੱਡਿਆਂ ਨੂੰ ਘੱਲ ਦਿਓ ਜ਼ਰਾ ਲੰਦਨ ਦਾ ਇੱਕ ਚੱਕਰ ਲਾਉਣ, ਜਾਂ ਉਹਨਾਂ ਦੇ ਪੁੱਤਰ ਉੱਥੇ ਹੀ ਹੁੰਦੇ ਨੇ, ਉਹਨਾਂ ਕੋਲ ਜ਼ਰਾ ਖੁੱਲ੍ਹ ਡੁੱਲ ਕੇ ਉੱਥੇ ਲੰਦਨ ਦੇ ਕਿਸੇ ਰੋਡ ਦਾ ਜ਼ਰਾ ਚੱਕਰ ਲਾਉਣ ਜਿੱਥੇ ਪਾਕਿਸਤਾਨੀ ਫਿਰਦੇ ਨੇ, ਤੇ ਜ਼ਰਾ ਪਤਾ ਲੱਗ ਜਾਂਦਾ ਹੈ ਵੀ ਪੂਰੇ 10 ਦੇ 10 ਨੇ ਜਾਂ ਵਿੱਚੋਂ ਅਜੇ 4 ਨੇ ਜਾਂ 6 ਨੇ। ਉਹ ਇੱਕ ਮੇਰਾ ਮਤਲਬ ਹੈ ਕਿ ਚਲੋ ਲਤੀਫਾ ਕਿਸੇ ਵੇਲੇ ਫਿਰ ਸੁਣਾਵਾਂਗੇ। ਇਸ ਵੇਲੇ ਜ਼ਰਾ ਅਗਲੀ ਖਬਰ ਵਾਲੇ ਪਾਸੇ ਚਲੇ ਜਾਈਏ, ਕਿਉਂਕਿ ਫਿਰ ਖਬਰਾਂ ਜਿਹੜੀਆਂ ਉਹ ਰਹਿ ਜਾਂਦੀਆਂ ਨੇ ਤੇ ਗੱਲ ਜਿਹੜੀ ਹੈ ਉਹ ਦੂਸਰੇ ਪਾਸੇ ਚਲੇ ਜਾਂਦੀ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਅਸੀਂ ਜ਼ਰਾ ਬਲੋਚਿਸਤਾਨ ਵਾਲੀ ਰੱਖ ਦਈਏ। ਸੀਰੀਅਸ ਖਬਰ ਹੈ। ਤੁਹਾਨੂੰ ਪਤਾ ਹੈ ਬਲੋਚਿਸਤਾਨ ਦੇ ਵਿੱਚ ਜਿਹੜਾ ਸਾਨਿਆ ਹੋਇਆ ਔਰ ਉਹਦੇ ਵਿੱਚ DG ISPR ਸਾਹਿਬ ਆਏ ਤੇ ਉਹਨਾਂ ਇੱਕ ਤੇ ਪ੍ਰੈਸ ਕਾਨਫਰੰਸ ਕੋਈ ਨਹੀਂ ਕੀਤੀ, ਕਰਨੀ ਚਾਹੀਦੀ ਸੀ ਉਹਨਾਂ ਨੂੰ।
ਇੱਕ ਨਹੀਂ ਬਲਕਿ 2-3 ਕਰਨੀਆਂ ਚਾਹੀਦੀਆਂ ਸਨ, ਕਿਉਂਕਿ 32 ਘੰਟੇ ਤਕਰੀਬਨ ਇਹ ਆਪਰੇਸ਼ਨ ਚੱਲਦਾ ਰਿਹਾ ਅਤੇ 32 ਘੰਟੇ ਉਹ ਗਾਇਬ ਰਹੇ ਨੇ। 32 ਘੰਟਿਆਂ ਬਾਅਦ ਜੇ ਆਏ ਹੀ ਆਏ ਅਤੇ ਉਹਨਾਂ ਨੇ ਆ ਕੇ ਅਤੇ ਟੈਲੀਵਿਜ਼ਨ ਦੇ ਉੱਤੇ ਉਹਨਾਂ ਨੇ ਬੀਪਰ ਦਿੱਤਾ, ਉਹ ਵੀ ਆਡੀਓ, ਔਰ ਦਿੱਤਾ ਵੀ ਕਿਹੜੇ ਚੈਨਲ 'ਤੇ ਜਾ ਕੇ, ਕਿਹੜੇ ਪ੍ਰੋਗਰਾਮ 'ਤੇ, ਕਾਮਰਾਨ ਸ਼ਾਹਿਦ ਸਾਹਿਬ। ਵੈਸੇ ਮੈਂ ਵੀ ਹੈਰਾਨ ਹੈ DGISPR ਸਾਹਿਬ ਤੋਂ ਵੀ। ਮੇਰੀ ਗੱਲ ਤਾਂ ਖੈਰ ਉਹਨਾਂ ਨੂੰ ਬੁਰੀ ਲੱਗਣੀ, ਉਹਨਾਂ ਨੂੰ ਲੱਗਣਾ ਸਿਆਸੀ ਮੁਖਾਲਫਤ 'ਚ ਮੈਂ ਕਰ ਰਿਹਾ, ਲੇਕਿਨ ਮੈਂ ਓਨੈਸਟਲੀ, ਵਿਦ ਆਲ ਮਾਈ ਓਨੈਸਟੀ, ਅਗਰ ਮੈਂ ਆਪਣੇ ਪੂਰੇ ਪ੍ਰੋਫੈਸ਼ਨਲਿਜ਼ਮ ਦੇ ਨਾਲ ਵੀ ਸੋਚਾਂ, ਜਿਹੜਾ ਉਹਨਾਂ ਨੂੰ ਨਹੀਂ ਲੱਗਣਾ ਕਦੀ ਵੀ ਕਿ ਮੈਂ ਉਹਨਾਂ ਨੂੰ ਕੋਈ ਪ੍ਰੋਫੈਸ਼ਨਲਿਜ਼ਮ ਨਾਲ ਸੋਚ ਕੇ ਓਨੈਸਟੀ ਦੇ ਨਾਲ ਕੋਈ ਮਸ਼ਵਰਾ ਦੇ ਸਕਣਾ, ਲੇਕਿਨ ਮੈਂ ਅਗਰ ਆਪਣੇ ਵੱਲੋਂ ਦੇਵਾਂ ਵੀ, ਅਤੇ ਬੰਦੇ ਨੂੰ ਜਦੋਂ ਪਹਿਲਾਂ ਹੀ ਬੰਦੇ 'ਤੇ ਇਲਜ਼ਾਮ ਹੋਣ ਇਸ ਤਰ੍ਹਾਂ ਦੇ ਕਿ ਉਹਨਾਂ ਨੇ ਟਾਊਟ ਰੱਖੇ ਨੇ ਜਾਂ ਉਹਨਾਂ ਨੇ ਆਪਣੀ ਤਰ੍ਹਾਂ ਦਾ ਮੀਡੀਆ ਰੱਖਿਆ, ਤਾਂ ਬੰਦਾ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰੇਗਾ ਕਿ ਯਾਰ ਚਲੋ ਕੋਈ ਇਸ ਤਰ੍ਹਾਂ ਦਾ ਬੰਦਾ ਜਿਹਦੀ ਕੋਈ ਮਾੜੀ ਚੰਗੀ ਕ੍ਰੈਡੀਬਿਲਿਟੀ ਹੋਵੇ, ਮੈਂ ਉਹਦੇ ਨਾਲ TV 'ਤੇ ਜਾ ਕੇ ਗੱਲ ਕਰਾਂ। ਬਿਹਤਰ ਤਾਂ ਇਹ ਹੀ ਸੀ ਕਿ DGISPR ਆਪਣਾ ਇੱਕ ਵੀਡੀਓ ਮੈਸੇਜ ਰਿਕਾਰਡ ਕਰਦੇ ਔਰ ਉਹ ਸਾਰੇ ਚੈਨਲਾਂ ਨੂੰ ਭੇਜ ਦਿੰਦੇ, ਔਰ ਸਾਰੇ ਚੈਨਲ ਚਲਾ ਦਿੰਦੇ 4-5 ਮਿੰਟ ਦਾ। ਲੇਕਿਨ ਉਹਨਾਂ ਕੀ ਕੀਤਾ, ਉਹਨਾਂ ਚੂਜ਼ ਕੀਤਾ ਆਊਟ ਆਫ ਆਲ ਦਾ ਅਵੇਲੇਬਲ ਆਪਸ਼ਨਸ, ਜਾ ਕੇ ਕਾਮਰਾਨ ਸ਼ਾਹਿਦ ਸਾਹਿਬ ਦਾ ਪ੍ਰੋਗਰਾਮ, ਉੱਥੇ ਦਿੱਤਾ 7-8 ਮਿੰਟ ਦਾ ਬੀਪਰ। ਉਸ ਬੀਪਰ ਦੇ ਵਿੱਚ 1 ਮਿੰਟ ਦੇ ਵਿੱਚ ਤਾਂ ਇਨਫੋਰਮੇਸ਼ਨ ਦਿੱਤੀ ਕਿ ਜੀ ਉੱਥੇ 33 ਦਹਿਸ਼ਤਗਰਦ ਮਾਰਤੇ ਨੇ ਅਤੇ 21 ਉੱਥੇ ਸ਼ਹਿਰੀ ਸ਼ਹੀਦ ਹੋਏ ਨੇ। ਬਾਕੀ 6-7 ਮਿੰਟ ਉਹਨਾਂ PTI ਨੂੰ ਟੀਕੇ ਲਾਏ ਨੇ। ਉਹਨਾਂ ਆਖਿਆ ਮਖਸੂਸ ਸਿਆਸੀ ਗਰੁੱਪ, ਮਖਸੂਸ ਸਿਆਸੀ ਮੁਕਾਸਦ, ਆਪਣੇ ਸਿਆਸੀ ਇਕਤਦਾਰ ਵਾਸਤੇ, ਮਤਲਬ ਉੱਥੇ ਉਹਨਾਂ ਨੇ ਸਿਆਸੀ ਚੁਬਕਾਂ ਹੀ ਲਾਈਆਂ, ਉਹੀ ਜਿਹੜੀਆਂ ਉਹ ਹਮੇਸ਼ਾ ਲਾਉਂਦੇ ਨੇ। ਅਤੇ ਹੁਣ ਉਹਨਾਂ ਦੇ ਜਿਹੜੇ ਸਾਰੇ ਦੂਸਰੇ ਨੇ ਸੱਜਣ, ਉਹ ਸਾਰੇ ਪੈ ਗਏ ਨੇ ਮਗਰ ਜਨਾਬ ਆਮਿਰ ਇਲਿਆਸ ਰਾਣਾ ਸਾਹਿਬ ਅਤੇ ਦੂਜੇ, ਕਿ ਜੀ ਇਹ PTI ਦੀ ਹੁਣ ਸ਼ਾਮਤ ਆਉਣ ਵਾਲੀ ਹੈ, ਜਿਵੇਂ 9 ਮਈ ਤੋਂ ਬਾਅਦ ਆਈ ਸੀ, ਹੁਣ ਇਸ ਤੋਂ ਬਾਅਦ ਵੀ ਹੈ। ਮਤਲਬ ਹੈ ਦਹਿਸ਼ਤਗਰਦੀ ਵੀ PTI ਦੇ ਉੱਤੇ ਪਾ ਦਿਓ। ਉਹ ਕੋਈ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ। ਮਤਲਬ ਦਹਿਸ਼ਤਗਰਦੀ BLA ਨੇ ਕੀਤੀ ਹੈ। BLA ਇੱਕ ਦਹਿਸ਼ਤਗਰਦ ਤਨਜ਼ੀਮ ਹੈ। ਪਾਕਿਸਤਾਨ ਆਂਦਾ ਉਹਦੇ ਪਿੱਛੇ ਹਿੰਦੁਸਤਾਨ ਹੈ, ਅਤੇ ਉਹ ਹੁਣ ਕਿੱਡੇ ਆਰਾਮ ਦੇ ਨਾਲ ਇਹਦਾ ਵੀ ਖਾਤਾ ਸਾਰਾ PTI 'ਤੇ ਪਾਉਣ ਡਏ ਨੇ। ਮਤਲਬ ਕੋਈ ਸ਼ਰਮ, ਕੋਈ ਹਯਾ, ਮਤਲਬ ਜਿਹੜਾ ਆਪਣਾ ਫੇਲੀਅਰ ਹੈ ਕਿ ਉੱਥੇ ਕੋਈ, ਹੁਣ ਜਿਹੜੇ ਉੱਥੇ ਬੰਦੇ ਛੁੱਟੇ ਨੇ ਉਹ ਕਹਿੰਦੇ ਨੇ ਵੀ ਉਹ ਸੈਂਕੜਿਆਂ ਹੀ ਸਨ ਦਹਿਸ਼ਤਗਰਦ ਜਿਹੜੇ ਸਨ। ਹਾਂਜੀ, ਇਹ ਮੈਂ ਨਹੀਂ ਕਹਿ ਰਿਹਾ, ਉਹ ਕਹਿੰਦੇ ਨੇ ਕਿ ਉੱਥੇ ਸੈਂਕੜਿਆਂ, ਅਗਰ ਸੈਂਕੜੇ ਬੰਦੇ ਇਕੱਠੇ ਹੋਏ ਨੇ ਕਿਤੇ ਸੈਂਕੜਿਆਂ 'ਚ, ਅਤੇ ਸਾਡੀ ਇੰਟੈਲੀਜੈਂਸ ਨੂੰ ਪਤਾ ਹੀ ਨਹੀਂ ਲੱਗਾ। ਐਡਾ ਵੱਡਾ ਫੇਲੀਅਰ ਹੈ। ਬਜਾਏ ਇਸ ਦੇ ਕਿ ਉਹਦਾ ਜਵਾਬ ਦੇਣ, ਅਤੇ ਉਹ ਆਉਂਦੇ ਨੇ ਇਹ ਸਾਰਾ ਕੋਈ PTI 'ਤੇ ਪਾ ਦਿਓ। ਅੱਛਾ ਜੀ, ਜ਼ਬਰਦਸਤ ਹੈ। ਅੱਛਾ, ਅਗਲੀ ਹੁਣ ਇਹ ਤਾਂ ਚਲੋ ਕਰ ਲਿਆ ਜੋ ਕਰਨਾ ਸੀ, ਬਿਆਨ ਦੇ, ਅਤੇ ਦੂਜਾ ਹਕੂਮਤੀ ਵਜ਼ੀਰ ਵੀ ਸਾਰੇ PTI ਦੇ ਉੱਤੇ ਕੰਮ ਪਾ ਰਹੇ ਨੇ। ਚਲੋ ਇਹ ਤਾਂ ਤੁਹਾਡਾ ਵਤੀਰਾ ਹੋਰ, ਤੇ ਲੇਕਿਨ ਅਸਲ ਤਵੱਜੋ ਉੱਤੇ ਦਿਓ। ਚਲੋ ਤਹਿਰੀਕ ਇਨਸਾਫ 'ਤੇ ਜੋ ਪਾਉਣਾ ਪਾ ਲਓ। ਪਹਿਲਾਂ ਕਿਹੜਾ ਤੁਸੀਂ ਘਾਟਾ ਕੀਤਾ ਹੈ ਕੋਈ? ਅੱਜ ਹੀ ਮੈਂ ਹੁਣੇ ਵੇਖਿਆ, ਖਬਰ ਦਿੱਤੀ ਕਿ ਮੇਰੇ 'ਤੇ ਹੋਰ 2 ਪਰਚੇ ਦੇ ਦਿੱਤੇ ਨੇ ਨਵੇਂ। ਹਾਂਜੀ, ਦੁਰਸਤ ਸੁਣ ਰਹੇ ਹੋ, ਦਹਿਸ਼ਤਗਰਦੀ ਦੇ 2 ਨਵੇਂ ਪਰਚੇ ਮੇਰੇ ਖਿਲਾਫ ਦੇ ਦਿੱਤੇ ਨੇ। ਔਰ ਪਰਚੇ ਕਾਹਤੋਂ ਦਿੱਤੇ ਨੇ ਕਿ ਜੀ ਮੈਂ ਮੁਲਕੀ ਅਦਾਰਿਆਂ ਦੇ ਖਿਲਾਫ ਜਿਹੜਾ ਨਾ ਉਹ ਨਫ਼ਰਤ ਫੈਲਾਉਣ ਵਾਲਾ ਮਵਾਦ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਾ। ਹੁਣ ਦੱਸੋ ਮੈਨੂੰ, ਮੈਂ ਕਿਹੜਾ ਮਵਾਦ ਮੁਲਕੀ ਅਦਾਰਿਆਂ ਦੇ ਖਿਲਾਫ ਸ਼ੇਅਰ ਕਰ ਦਿੱਤਾ? ਜੇ ਕੋਈ ਸੱਚਾ ਸਵਾਲ ਚੁੱਕੀਏ, ਸੱਚੀ ਗੱਲ ਕਰੀਏ, ਅਤੇ ਉਹ ਵੀ ਮੁਲਕੀ ਅਦਾਰਿਆਂ ਦੇ ਖਿਲਾਫ ਸਾਜ਼ਿਸ਼ ਹੈ। ਸਮਝ ਤੋਂ ਬਾਹਰ ਹੈ ਵੀ ਅਕਲ ਸਾਡੀ ਕਿੱਥੇ ਚਲੀ ਗਈ, ਅਤੇ ਅਸੀਂ ਕਿੱਥੋਂ ਤੱਕ ਅੱਪੜਨਾ ਹੈ, ਅਤੇ ਕਰਨਾ ਕੀ ਚਾਹੁੰਦੇ ਹਾਂ ਅਸੀਂ। ਬਹਰਹਾਲ ਅੱਜ ਹੀ ਪਤਾ ਲੱਗਾ ਮੈਨੂੰ ਕਿ 2 ਨਵੇਂ ਪਰਚੇ ਦਿੱਤੇ ਨੇ ਦਹਿਸ਼ਤਗਰਦੀ ਦੇ ਮੇਰੇ ਖਿਲਾਫ। ਨਾਲ ਹੋਰ ਸਾਫੀਆਂ ਦੇ ਖਿਲਾਫ ਵੀ ਹੈ। ਸਾਬਰ ਸ਼ਾਕਰ ਸਾਹਿਬ ਨੇ, ਦੂਸਰੇ ਦੋਸਤ ਅਬਾਬ ਨੇ, ਉਹਨਾਂ ਦੇ ਉੱਤੇ ਵੀ ਪਰਚੇ ਦਿੱਤੇ ਗਏ ਨੇ ਦਹਿਸ਼ਤਗਰਦੀ ਦੇ। 2 ਨਵੇਂ ਪਰਚੇ ਮੇਰੇ 'ਤੇ ਦਿੱਤੇ। ਨਾਲ ਅਲੀਮਾ ਖਾਨਮ ਸਾਹਿਬਾ ਨੂੰ ਅਤੇ ਨਾਲ ਉਮਰ ਅਯੂਬ ਸਾਹਿਬ ਨੂੰ ਸੱਦਿਆ। ਉਹਨਾਂ ਦੀ ਇਨਕੁਆਇਰੀ ਕਰ ਰਹੇ ਨੇ JIT ਦੇ ਵਿੱਚ। ਹੋ ਸਕਦਾ ਉਹ ਅਗਰ ਇਨਕੁਆਇਰੀ 'ਚ ਇਹਨਾਂ ਨੂੰ ਲੱਗਾ ਵੀ ਉਹ ਵੀ ਮੁਜਰਮ ਨੇ, ਜਿਵੇਂ ਅਸੀਂ ਸਾਡਾ 'ਤੇ ਉਹਨਾਂ ਨੂੰ ਲੱਗ ਗਿਆ ਪਹਿਲਾਂ ਹੀ ਮੁਜਰਮ, ਅਤੇ ਫਿਰ ਉਹਨਾਂ ਦੇ ਉੱਤੇ ਵੀ ਸ਼ਾਇਦ ਪਰਚੇ ਦੇਣ। ਅੱਛਾ, ਹੁਣ ਇਹ ਤਾਂ ਚਲੋ ਜੋ ਹੋ ਰਿਹਾ, ਲੇਕਿਨ ਹੁਣ ਅਸੀਂ ਇੱਕ ਸਵਾਲ ਪੁੱਛਣਾ ਚਾਹੁੰਦੇ ਹਾਂ। ਬਹਰਹਾਲ ਜ਼ਾਹਿਰ ਹੈ ਇਸ ਸਵਾਲ ਪੁੱਛਣ 'ਤੇ ਫਿਰ ਗੁੱਸਾ ਆ ਜਾਣਾ DG ਸਾਹਿਬ ਨੂੰ, ਅਤੇ ਫਿਰ ਉਹਨਾਂ ਨੇ ਕਹਿਣਾ ਵੀ ਤੁੰਨ ਕੇ ਰੱਖੋ ਜੀ। ਸਵਾਲ ਇਹ ਹੈ ਵੀ ਸ੍ਰੀਲੰਕਾ ਦੇ ਵਿੱਚ ਤਾਮਿਲ ਟਾਈਗਰਸ ਨਾਮੀ ਅਲੈਦਗੀ ਪਸੰਦ ਗਰੋਹ ਜਿਹੜਾ, ਉਹ ਤੁਹਾਨੂੰ ਪਤਾ ਹੈ ਕਿ ਉਹ ਉਹਨਾਂ ਨੇ ਉੱਥੋਂ ਦੀ ਰਿਆਸਤ ਨੂੰ, ਸ੍ਰੀਲੰਕਾ ਨੂੰ ਤੰਗ ਕੀਤਾ ਸੀ, ਨੱਕਜਦਮ ਕੀਤਾ ਸੀ। ਤਾਮਿਲ ਟਾਈਗਰਸ ਦੇ ਪਿੱਛੇ ਭਾਰਤ ਪੂਰੀ ਸਪੋਰਟ ਕਰ ਰਿਹਾ ਸੀ। ਇੱਥੇ ਤਾਂ ਥੋੜ੍ਹਾ ਬਹੁਤ ਲੁਕ ਛੁਪ ਕੇ ਕਰਦਾ ਹੈ ਨਾ ਉਹ BLA ਦੀ, ਉੱਥੇ ਤਾਂ ਖੁੱਲ੍ਹ ਡੁੱਲ ਕੇ ਸਪੋਰਟ ਕਰਦਾ ਸੀ। ਔਰ ਜ਼ਾਹਿਰ ਹੈ ਕਿ ਇੱਥੇ ਤਾਂ ਉਹਨਾਂ ਨੂੰ ਵਾਇਆ ਈਰਾਨ ਅਤੇ ਇੱਧਰੋਂ ਉੱਧਰੋਂ ਕੋਈ ਕਮਕ ਉਹਨਾਂ ਨੇ ਪਹੁੰਚਾਈ ਆ ਬਲੋਚਿਸਤਾਨ। ਉੱਥੇ ਤੋਂ ਡਾਇਰੈਕਟ ਹੀ ਤੁਹਾਨੂੰ ਪਤਾ ਸਮੁੰਦਰ ਦੇ ਰਾਹ ਡਾਇਰੈਕਟ ਹੀ ਕੰਮ ਪਾ ਰਹੇ ਸਨ ਉੱਥੇ। ਤੇ ਉਹ ਸ੍ਰੀਲੰਕਾ ਸਾਹਮਣੇ ਸਮੁੰਦਰ ਦੇ ਪਰਲੇ ਪਾਸੇ ਬਾਰਡਰ ਉਹਨਾਂ ਦਾ, ਜ਼ਾਹਿਰ ਹੈ ਉੱਥੇ ਐਕਸੈਸ ਹੈਗੀ ਹੈ ਮੋਰ। ਅੱਛਾ, ਉਹ ਕੋਈ 15 ਸਾਲ ਤਾਮਿਲ ਟਾਈਗਰਸ ਦੇ ਨਾਲ ਉਹਨਾਂ ਨੇ ਜੰਗ ਲੜੀ। ਤਾਮਿਲ ਟਾਈਗਰਸ ਦੇ ਕੋਲ ਰਾਕਟ ਲਾਂਚਰ ਵੀ ਸਨ, ਤੋਪ ਵੀ ਸਨ, ਟੈਂਕ ਵੀ ਸਨ, ਫਾਈਟਰ ਤਿਆਰੇ ਤੱਕ ਸਨ ਉਹਨਾਂ ਦੇ ਕੋਲ। ਹਾਂਜੀ, ਇੱਕ ਮੌਕੇ 'ਤੇ ਉਹਨਾਂ ਨੇ ਆਪਣਾ ਇੱਕ ਇਲਾਕਾ ਬਣਾ ਲਿਆ ਸੀ ਜਿੱਥੇ ਫਾਈਟਰ ਜਹਾਜ਼ ਤੱਕ ਲਿਆ ਕੇ ਉਤਾਰ ਕੇ, ਅਤੇ ਉਹ ਜਨਾਬ ਇੱਧਰੋਂ ਉੱਧਰੋਂ ਹਮਲੇ ਵੀ ਕਰਦੇ ਸਨ। ਉਸ ਦੇ ਬਾਵਜੂਦ 15 ਸਾਲਾਂ ਦੇ ਵਿੱਚ ਉਹਨਾਂ ਨੂੰ ਸ਼ਿਕਸਤ ਦੇ ਲਈ। ਦੂਸਰੇ ਪਾਸੇ ਸਾਡਾ ਹਾਲ, ਅਸੀਂ ਵਾਹਿਦ ਇਸਲਾਮੀ ਐਟਮੀ ਤਾਕਤ ਹੈ। ਸਾਡੇ ਕੋਲ ਬਾਬਰ, ਗੌਰੀ, ਸ਼ਾਹੀਨ, ਅਬਦਾਲੀ, ਹਤਫ ਜੈਸੇ ਮਿਜ਼ਾਈਲ ਨੇ, ਅਤੇ ਅਲ ਖਾਲਦ, ਹੈਦਰ ਜੈਸੇ ਟੈਂਕ ਨੇ। ਜਹਾਜ਼ ਸਾਡੇ ਕੋਲ JF ਥੰਡਰ, F-16
ਉਹਦੀ ਫਜ਼ਾਈਆ ਹੈ ਤੇ 7 ਲੱਖ ਜ਼ਮੀਨੀ ਫੌਜ ਹੈ, 7 ਲੱਖ ਸਾਡੇ ਕੋਲ ਰਿਜ਼ਰਵ ਦੀ ਫੌਜ ਹੈ। ਤੇ ਉਸ ਦੇ ਬਾਵਜੂਦ ਕੋਈ 25 ਸਾਲ ਹੋਣ ਨੂੰ ਆਏ ਨੇ ਜਾਂ 30 ਸਾਲ ਸ਼ਾਇਦ, ਬਲੂਚਿਸਤਾਨ ਦੇ ਵਿੱਚੋਂ ਸਾਡੇ ਕੋਲੋਂ ਦਹਿਸ਼ਤਗਰਦੀ ਨਹੀਂ ਮੁਕਾਈ ਜਾ ਰਹੀ। ਅੱਛਾ, ਹੁਣ ਤੁਸੀਂ ਕਹੋਗੇ ਵੀ ਗਿੱਲ ਸਾਹਿਬ ਤੁਸੀਂ ਚੰਗੇ ਹੋ, ਇੱਕ ਪਾਸੇ ਆਂਦੇ ਹੋ ਵੀ ਅਮਨ ਦੇ ਨਾਲ ਕੰਮ ਕਰੋ, ਦੂਜੇ ਪਾਸੇ ਆ ਫੌਜ ਦੀ ਗੱਲ ਕਰਦੇ ਹੋ। ਭਾਈ ਜੀ ਹੁਣ 25-30 ਸਾਲ ਤੋਂ ਤਾਂ ਫੌਜ ਹੀ ਵਰਤੀ ਜਾ ਰਹੀ ਹੈ ਨਾ, ਅਮਨ ਨੂੰ ਤਾਂ ਆਪਾਂ ਚਾਂਸ ਦੇ ਹੀ ਨਹੀਂ ਰਹੇ। ਮਤਲਬ ਮੁਜ਼ਾਕਰਾਤ ਨੂੰ ਤਾਂ ਚਾਂਸ ਹੀ ਨਹੀਂ ਦੇ ਰਹੇ, ਅਮਨ ਕਹਿ ਰਹੇ ਆ। ਤੇ ਮੁਜ਼ਾਕਰਾਤ ਦੀ ਸਟ੍ਰੈਟਜੀ ਤਾਂ ਫਿਰ ਹੋਰ ਹੋਣੀ ਹੈ ਨਾ, ਉੱਥੇ ਤਾਂ ਨਾ ਹਥਿਆਰਾਂ ਦੀ ਲੋੜ ਨਹੀਂ, ਉੱਥੇ ਸਿਆਸਤਦਾਨਾਂ ਦੀ ਲੋੜ ਪੈਣੀ ਹੈ। ਅਤੇ ਸਿਆਸਤਦਾਨ ਕਿਹਦੀ ਲੋੜ ਪੈਣੀ ਹੈ? ਜਿਹੜੇ ਸਿਆਸਤਦਾਨ ਦੀ ਕੋਈ ਕ੍ਰੈਡੀਬਿਲਿਟੀ ਹੋਵੇ ਆਵਾਮ 'ਚ, ਜਿਹਦੀ ਕੋਈ ਇੱਜ਼ਤ ਕਰਦਾ ਹੋਵੇ, ਜਿਹਦੇ ਨਾਲ ਹੋਵੇ ਕੋਈ ਆਵਾਮ। ਇਹ ਸਿਆਸਤਦਾਨ ਜਿਹੜੇ ਵਿਚਾਰੇ 17 ਸੀਟਾਂ ਜਿੱਤ ਕੇ ਆਏ ਨੇ, ਇਹਨਾਂ ਨੇ ਤਾਂ ਨਹੀਂ। ਇਹ ਹੁਣ ਸਾਡੇ ਚੌਧਰੀਆਂ ਨੇ ਫੈਸਲਾ ਕਰਨਾ ਵੀ ਉਹ ਕਰਨਾ ਕੀ ਚਾਹੁੰਦੇ ਨੇ। ਬਹਰਹਾਲ ਫਸੇ ਅਸੀਂ, ਪਾਕਿਸਤਾਨ ਜਿਹੜਾ ਉਹ ਬਹੁਤ ਬੁਰੇ ਫਸੇ ਖੜ੍ਹੇ। ਇਹ ਹੁਣ ਸਮਝ ਤੋਂ ਸਾਡੀ ਤੋਂ ਬਾਹਰ ਹੈ ਵੀ ਅੱਗੋਂ ਇਹ ਕਰਨਾ ਕੀ ਚਾਹੁੰਦੇ ਨੇ। ਅੱਗੇ ਜਿਹੜੇ ਬਲੂਚਿਸਤਾਨ ਦੇ ਵਜ਼ੀਰ ਆਲਾ ਨੇ ਸਰਫਰਾਜ਼ ਬੁਗਟੀ ਸਾਹਿਬ, ਉਹਨਾਂ ਨੇ ਕਿਹਾ ਜੇ ਤੁਹਾਨੂੰ ਲੜਨ ਦਾ ਸ਼ੌਕ ਹੈ ਤਾਂ ਕੰਟੋਨਮੈਂਟ ਆ ਜਾਓ, ਛੁੱਟੀ 'ਤੇ ਜਾਣ ਵਾਲਾ ਫੌਜੀ ਤਸੱਵਰ ਨਹੀਂ ਹੁੰਦਾ, ਤੁਸੀਂ ਕੰਟੋਨਮੈਂਟ ਆ ਜਾਓ। ਉਹ ਭਾਈ ਮੇਰੇ ਆ ਉਹਨਾਂ ਨੂੰ ਕਿਹਾ ਵੀ ਕਿਉਂ ਲੜਦੇ ਹੋ, ਤੁਹਾਡਾ ਆਪਣਾ ਮੁਲਕ ਹੈ, ਮਾਫੀ ਮੰਗੋ, ਹਥਿਆਰ ਜਮ੍ਹਾਂ ਕਰਾਓ ਅਤੇ ਰਿਆਸਤ 'ਚ ਆਓ। ਅਤੇ ਜੇ ਤੁਸੀਂ ਇਹ ਵੀ ਗੱਲ ਨਹੀਂ ਕਹਿਣੀ ਤਾਂ ਚੁੱਪ ਰਹੋ। ਇਹ ਕਿਹੜੀ ਗੱਲ ਹੋਈ ਵੀ ਕੰਟੋਨਮੈਂਟ ਆਓ ਅਤੇ ਲੜੋ? ਜ਼ਰੂਰੀ ਤੁਸੀਂ ਹਮਲੇ ਕਰਾਉਣੇ ਨੇ ਨਵੇਂ, ਅਤੇ ਨਵੀਆਂ ਲੜਾਈਆਂ ਕਰਨੀਆਂ ਨੇ? ਕੋਈ ਖੁਦਾ ਦਾ ਨਾਂ ਲਵੋ, ਉਹ ਅਕਲ ਨੂੰ ਹੱਥ ਮਾਰੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸਾਬਕ ਵਜ਼ੀਰ ਆਜ਼ਮ ਆਜ਼ਾਦ ਕਸ਼ਮੀਰ ਤਨਵੀਰ ਇਲਿਆਸ ਸਾਹਿਬ ਨੇ IPP ਛੱਡ ਕੇ ਤੇ ਬਿਲਾਵਲ ਜ਼ਰਦਾਰੀ ਸਾਹਿਬ ਨੂੰ ਜੁਆਇਨ ਕਰਨ ਦਾ ਫੈਸਲਾ ਕਰ ਲਿਆ। ਅੱਛਾ, ਜਿਹੜੇ ਬੰਦੇ ਜਾਣਦੇ ਨੇ ਨਾ ਤਨਵੀਰ ਇਲਿਆਸ ਸਾਹਿਬ ਨੂੰ, ਉਹ ਇਸ ਗੱਲ ਦੀ ਗਵਾਹੀ ਦੇਣਗੇ ਕਿ ਇਹ ਬਹੁਤ ਅੱਛਾ ਉਹਨਾਂ ਦਾ ਫੈਸਲਾ ਹੈ। ਇਸ ਫੈਸਲੇ ਦੀ ਮੈਂ ਵੀ ਤਾਈਦ ਕਰਦਾ। ਦੋਵਾਂ ਦੀ ਜਿਹੜੀ ਹੈ ਨਾ ਉਹ ਸਿਆਸੀ ਸੋਚ ਬਹੁਤ ਜ਼ਿਆਦਾ ਮਿਲਦੀ ਹੈ, ਤਨਵੀਰ ਇਲਿਆਸ ਸਾਹਿਬ ਦੀ ਅਤੇ ਬਿਲਾਵਲ ਜ਼ਰਦਾਰੀ ਸਾਹਿਬ ਦੀ। ਲਓ, ਰਲ ਕੇ ਇਨਸ਼ਾਅੱਲਾ ਇਹ ਜਿਹੜਾ ਨਾ ਪੀਪਲਸ ਪਾਰਟੀ ਨੂੰ ਕਸ਼ਮੀਰ ਦੇ ਵਿੱਚ ਕਿਤੇ ਦਾ ਕਿਤੇ ਲੈ ਜਾਣਗੇ ਕੰਮ ਨੂੰ, ਅਤੇ ਬਸ ਕਿਤੇ ਦਾ ਕਿਤੇ ਲੈ ਜਾਣਗੇ। ਬਹਰਹਾਲ ਜਿਹੜੀ ਪੀਪਲਸ ਪਾਰਟੀ ਹੈ ਕਸ਼ਮੀਰ ਦੀ, ਉਹ ਸਾਰੇ ਰੋਣ ਡਏ ਨੇ ਕਿ ਜੀ ਇਹ ਬੜਾ ਭੈੜਾ ਕੰਮ ਹੋਇਆ, ਇਹਦੇ ਤੋਂ ਸਾਨੂੰ ਬਚਾਓ। ਅਤੇ ਇਹ ਹੁਣ ਕੋਈ ਮੈਂ ਆਖਿਆ ਤਾਂ ਮੇਰੇ ਮਗਰ ਪੈ ਜਾਣਾ ਤੁਸੀਂ ਸਾਰਿਆਂ ਨੇ, ਇਹ ਉਹਨਾਂ ਕੋਲੋਂ ਹੀ ਪੁੱਛ ਲਓ ਵੀ ਕਿਉਂ ਰੋਂਦੇ ਨੇ। ਅੱਛਾ ਜੀ, ਇਰਾਨੀ ਸਦਰ ਮਸੂਦ ਸਾਹਿਬ ਜਿਹੜੇ ਨੇ, ਉਹਨਾਂ ਨੇ ਅਮਰੀਕਾ ਦੇ ਨਾਲ ਮੁਜ਼ਾਕਰਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਜੀ ਅਸੀਂ ਮੁਜ਼ਾਕਰਾਤ ਨਹੀਂ ਕਰਨੇ। ਉਹਦੀ ਵਜ੍ਹਾ ਹੈ ਕਿ ਉਹਨਾਂ ਨੇ ਕਿਹਾ ਅਮਰੀਕਾ ਸਾਨੂੰ ਦਿੰਦਾ ਹੈ ਧਮਕੀਆਂ। ਹਾਲ ਹੀ 'ਚ ਸਦਰ ਟਰੰਪ ਨੇ, ਜਿਹੜੇ ਉਹਨਾਂ ਦੇ ਸੁਪਰੀਮ ਕਮਾਂਡਰ ਨੇ, ਲੀਡਰ ਨੇ ਖਾਮੇਨਾਈ ਸਾਹਿਬ, ਉਹਨਾਂ ਨੇ ਖੱਤ ਲਿਖਿਆ ਸੀ ਅਤੇ ਟਰੰਪ ਨੇ ਕਿਹਾ ਤੁਹਾਡੇ ਕੋਲ ਦੋ ਹੀ ਤਰੀਕੇ ਨੇ, ਜਾਂ ਸਾਡੇ ਨਾਲ ਡੀਲ ਕਰ ਲਓ ਅਤੇ ਜਾਂ ਫਿਰ ਅਸੀਂ ਤੰਗ ਕਰਾਂਗੇ, ਜੇ ਡੀਲ ਨਾ ਕੀਤੀ ਤਾਂ ਫਿਰ ਫੌਜੀ ਤੌਰ 'ਤੇ ਤੰਗ ਕਰਾਂਗੇ। ਅਤੇ ਉਹਨਾਂ ਨੇ ਹੁਣ ਇਰਾਨੀ ਸਦਰ ਨੇ ਇਹ ਐਲਾਨ ਕੀਤਾ ਹੈ ਕਿ ਅਸੀਂ ਕਿਸੇ ਸੂਰਤ ਵੀ ਸਦਰ ਟਰੰਪ ਦੇ ਨਾਲ ਜਾਂ ਅਮਰੀਕਾ ਦੇ ਨਾਲ ਅਸੀਂ ਮੁਜ਼ਾਕਰਾਤ ਨਹੀਂ ਕਰਨੇ, ਕਿਉਂਕਿ ਅਮਰੀਕਾ ਸਾਨੂੰ ਧਮਕੀਆਂ ਦਿੰਦਾ ਹੈ। ਅਗਲੇ ਪਾਸੇ FBR ਨੇ ਨਵਾਂ ਇਨਕਸ਼ਾਫ ਕੀਤਾ। ਉਹਨਾਂ ਕਿ ਜਿਹੜੇ ਪ੍ਰੋਪਰਟੀ ਏਜੰਟ ਨੇ, ਰੀਅਲ ਸਟੇਟ ਏਜੰਟ ਨੇ ਪਾਕਿਸਤਾਨ ਦੇ ਵਿੱਚ, ਰੀਅਲਟਰ ਨੇ ਜਾਂ ਜਿਹੜੇ ਇਹਦਾ ਆਪਣਾ ਰੀਅਲ ਸਟੇਟ ਦਾ ਕੰਮ ਕਰਦੇ ਨੇ, ਜ਼ਮੀਨਾਂ ਖਰੀਦਦੇ ਨੇ, ਪਲਾਟ ਖਰੀਦਦੇ ਨੇ, ਉਹ ਵੱਡੀ ਮਕਦਾਰ ਦੇ ਵਿੱਚ ਹੁੰਡੀ ਦੇ ਥਰੂ ਡਾਲਰ ਜਿਹੜੇ ਨੇ ਦੁਬਈ ਲੈ ਕੇ ਗਏ ਨੇ ਅਤੇ ਉੱਥੇ ਜਾ ਕੇ ਰੀਅਲ ਸਟੇਟ ਦੇ ਵਿੱਚ ਉਹ ਇਨਵੈਸਟ ਕਰ ਰਹੇ ਨੇ। ਇਹ ਹੁਣ ਪਤਾ ਨਹੀਂ ਮਲਕ ਰਿਆਜ਼ ਸਾਹਿਬ ਦਾ ਜਿਹੜਾ ਪ੍ਰੋਜੈਕਟ ਹੈ ਉਹਦੇ ਵੱਲ ਇਸ਼ਾਰਾ ਕਰਨ ਦੀ ਕੋਸ਼ਿਸ਼ ਕਰ ਰਿਹਾ FBR, ਜਾਂ ਵੈਸੇ ਹੀ ਕਰ ਰਿਹਾ। ਹੁਣ ਆਪ ਦੱਸੋ ਵੀ ਇਹ ਜੋ ਹੋਣ ਡਿਆ ਪਾਕਿਸਤਾਨ ਦੇ ਵਿੱਚ, ਇਹ ਜਿਹੜੀ ਜਾਫਰ ਐਕਸਪ੍ਰੈਸ ਵਾਲਾ ਕੰਮ ਹੋਇਆ, 450 ਮੁਸਾਫਰਾਂ ਸਮੇਤ ਪੂਰੀ ਟ੍ਰੇਨ ਹੀ ਯਰਗਮਾਲ ਬਣਾ ਲਈ। 32 ਘੰਟੇ ਤੱਕ ਕੋਈ ਵਜ਼ੀਰ, ਕੋਈ DG ISPR, ਕੋਈ ਬੰਦਾ ਸਾਹਮਣੇ ਨਹੀਂ ਆਉਣ ਡਿਆ, ਕੌਮ ਨੂੰ ਇਤਮਾਦ 'ਚ ਹੀ ਨਹੀਂ ਲੈਣ ਡਿਆ। ਇਹ ਪੂਰੀ ਦੁਨੀਆ ਨੇ ਜੋ ਕੁਝ ਵੇਖਿਆ 32 ਘੰਟੇ, ਮੈਨੂੰ ਦੱਸੋ ਵੀ, ਔਰ ਕੋਈ ਮੀਡੀਆ ਦਾ ਸਾਡਾ ਨੈਰੇਟਿਵ ਹੀ ਨਹੀਂ। ਅਤੇ ਇਸ ਮਾਮਲੇ ਦੇ ਵਿੱਚ ਹੁਣ ਮੈਨੂੰ ਦੱਸੋ ਇੱਥੇ ਕਿੰਨੇ ਇਨਵੈਸਟ ਕਰਨਾ ਹੈ ਅਤੇ ਕੌਣ ਇਨਵੈਸਟ ਕਰਨ ਲਈ ਇੱਥੇ ਬੈਠਾ ਹੈ ਅਤੇ ਕੌਣ ਬੈਠੇਗਾ। ਅੱਛਾ ਜੀ, ਅਗਲੀ ਖਬਰ ਇਸੇ ਤਰ੍ਹਾਂ ਦੀ, ਉਹ ਵੀ ਸੁਣ ਲਓ ਜ਼ਰਾ। ਇਸਲਾਮਾਬਾਦ ਪੁਲਿਸ ਦੇ ਅਹਿਲਕਾਰਾਂ ਨੂੰ ਮਨਸ਼ਿਆਤ ਫਰੋਸ਼ਾਂ ਨੇ ਯਰਗਮਾਲ ਬਣਾ ਲਿਆ। ਹਾਂਜੀ, ਮਨਸ਼ਿਆਤ ਫਰੋਸ਼ ਜਿਹੜੇ ਨਸ਼ਾ ਵੇਚਦੇ ਨੇ ਨਾ, ਉਹਨਾਂ ਨੇ ਪੁਲਿਸ ਵਾਲੇ ਅਗਵਾ ਕਰ ਲਏ ਨੇ ਅਤੇ ਮਾਰ ਛਿੱਤਰ ਧੂੰ ਕੱਢਿਆ ਪਿਆ ਉਹਨਾਂ ਨੇ। ਮਾਦਰਤ ਲਫ਼ਜ਼ ਮੈਂ ਇਸਤੇਮਾਲ ਕੀਤਾ, ਯਰਗਮਾਲ ਨੇ ਵਿਚਾਰੇ, ਮੈਂ ਕੋਈ ਉਹਨਾਂ ਦਾ ਮਜ਼ਾਕ ਨਹੀਂ ਉਡਾ ਰਿਹਾ, ਲੇਕਿਨ ਕੁੱਟ ਦੁੰਬਾ ਬਣਾਇਆ ਉਹਨਾਂ ਨੂੰ। ਔਰ ਉਧਰੋਂ BLA ਦੇ ਦਹਿਸ਼ਤਗਰਦਾਂ ਨੇ ਪੂਰੀ ਟ੍ਰੇਨ ਯਰਗਮਾਲ ਬਣਾਈ ਸੀ। ਇੱਧਰ ਇਸਲਾਮਾਬਾਦ ਪੁਲਿਸ ਸ਼ੇਰ ਬੱਗੇ ਵੇਖੋ ਵੀ ਉਹਨਾਂ ਨੂੰ ਮਨਸ਼ਿਆਤ ਫਰੋਸ਼ਾਂ ਨੇ ਜਿਹੜਾ ਉਹ ਯਰਗਮਾਲ ਬਣਾਇਆ। ਅਤੇ IG ਸਾਹਿਬ ਜਿਹੜੇ ਨੇ ਛਡਾਉਣ ਦੀ ਬਜਾਏ ਕਹਿੰਦੇ ਨੇ ਕਿ ਉਮੀਦ ਕਰਦੇ ਵੀ ਜਲਦ ਉਹਨਾਂ ਨੂੰ ਅਸੀਂ ਜਿਹੜਾ ਛੁਡਵਾ ਲਾਂਗੇ। ਇਹ ਉਹੀ ਭਾਈ ਸਾਹਿਬ ਨੇ ਜਿਨ੍ਹਾਂ ਨੇ 26 ਨਵੰਬਰ ਨੂੰ ਕਤਲੇਆਮ ਦੇ ਵਿੱਚ ਸਾਰਾ ਕੰਮ ਕੀਤਾ ਸੀ, ਔਰ ਉਸ ਤੋਂ ਪਹਿਲੇ 9 ਮਈ ਦੇ ਵਿੱਚ ਵੀ ਜੋ ਕੁਝ ਵੀ ਹੋਇਆ ਸੀ ਉਹਦੇ ਵਿੱਚ ਵੀ ਇਹ ਜਿਹੜੇ IG ਸਾਹਿਬ ਨੇ ਇਸਲਾਮਾਬਾਦ ਦੇ ਇਸ ਵੇਲੇ ਉਹ ਸ਼ਾਮਿਲ ਸਨ। ਅਤੇ ਇਹ ਤੁਸੀਂ ਆਪ ਹਿਸਾਬ ਲਾ ਲਓ, ਇਹਨਾਂ ਦੇ ਦਿਮਾਗ ਦਾ ਹਿਸਾਬ ਲਾ ਲਓ ਔਰ ਇਹਨਾਂ ਦੀ ਸੋਚ ਦਾ ਹਿਸਾਬ ਲਾ ਲਓ ਕਿ ਇਹ ਸੋਚਦੇ ਨੇ ਕਿ ਬਾਕੀ ਦੁਨੀਆ ਇੱਥੇ ਆਵੇ, ਇਨਵੈਸਟਮੈਂਟ ਕਰਨ ਆਵੇ, ਅਤੇ ਇੱਥੇ ਇਹਨਾਂ ਦੇ ਆਪਣੇ ਹਾਲਾਤ ਇਹ ਨੇ ਕਿ ਪੁਲਿਸ ਨੂੰ ਜਿਹੜੇ ਸਾਰੇ ਦੇ ਸਾਰੇ ਹੈ ਨੇ
ਮਨਸ਼ੀਆਤ ਫਰੋਸ਼ ਉਹਨਾਂ ਨੇ ਧਾੜਿਆ ਹੋਇਆ। ਪਰਵੇਜ਼ ਰਸ਼ੀਦ ਸਾਹਿਬ ਨੇ ਨਵਾਂ ਫਾਰਮੂਲਾ ਦੇ ਦਿੱਤਾ ਜਨਾਬ ਦਹਿਸ਼ਤਗਰਦੀ ਨੂੰ ਸ਼ਿਕਸਤ ਦੇਣ ਦਾ। ਫਾਰਮੂਲਾ ਬੜਾ ਜ਼ਬਰਦਸਤ ਹੈ, ਅਗਰ ਉਸ 'ਤੇ ਅਮਲ ਕਰ ਲਈਏ ਤਾਂ ਖਤਮ ਹੋ ਜਾਓ। ਉਹਨਾਂ ਕਿਹਾ ਜੀ ਦਹਿਸ਼ਤਗਰਦੀ ਦਾ ਇੱਕ ਹੀ ਹੱਲ ਹੈ ਔਰ ਉਹ ਇਹ ਹੈ ਕਿ ਦਹਿਸ਼ਤਗਰਦਾਂ ਨੂੰ ਖਤਮ ਕਰ ਦਿੱਤਾ ਜਾਵੇ। ਭੱਲੇ ਉਹ ਸ਼ੇਰ ਬਗਿਆ ਲੋ, ਇਹ ਗੱਲ ਤਾਂ ਕਿਸੇ ਹੋਰ ਨੂੰ ਪਤਾ ਹੀ ਨਹੀਂ ਸੀ। ਚੈੱਕ ਕਰੋ ਜ਼ਰਾ, ਉਹਨੇ ਕਿਹਾ ਬਿਆਨ ਮੈਂ ਜ਼ਰੂਰ ਦੇਣਾ, ਮੈਨੂੰ ਬਿਆਨ ਆਇਆ, ਭਾਵੇਂ ਉਹਦੀ ਕੋਈ ਮੰਤਕ ਬਣਦੀ ਹੈ ਜਾਂ ਨਹੀਂ ਬਣਦੀ। ਅੱਛਾ ਜੀ, ਅਗਲੀ ਜਿਹੜੀ ਖਬਰ ਹੈ ਉਹ ਆਦਿਲ ਬਾਜ਼ਈ ਸਾਹਿਬ ਨੇ ਇਹ ਕਿਹਾ ਕਿ ਬਲੋਚਿਸਤਾਨ ਦੇ ਮਾਮਲਾਤ ਦਾ ਇੱਕ ਹੀ ਹੱਲ ਹੈ ਔਰ ਉਹ ਹੈ ਕਿ ਸਾਫ਼ ਸ਼ਫਾਫ ਇਲੈਕਸ਼ਨ ਕਰਾਓ ਤਾਂ ਕਿ ਆਵਾਮ ਦੀ ਜਿਹੜੀ ਨੁਮਾਇੰਦਾ ਹਕੂਮਤ ਹੈ ਉਹ ਆ ਕੇ ਤੇ ਮੁਲਕ ਦੀ ਬਾਗ ਦੌੜ ਸੰਭਾਲੇ ਔਰ ਇਹਨਾਂ ਨਾਲ ਗੱਲ ਕਰੇ ਔਰ ਕੋਈ ਸਿਆਸੀ ਹੱਲ ਕੱਢੇ ਸਾਰੀ ਗੱਲ ਦਾ। ਇਹ ਜੋ ਕਤਲੋ ਗਾਰਤ ਹੋ ਰਹੀ ਹੈ ਕੋਈ ਠੀਕ ਤੇ ਨਹੀਂ। ਲਓ ਜੀ, ਖਬਰਾਂ ਹੋਰ ਵੀ ਸਨ, ਲੇਕਿਨ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।